ਇਸ ਤੋਂ ਅੱਗੇ ਵੱਧਦੇ ਹਾਂ ਦੀਪਕ ਜੀ, ਅਗਲੀ ਜਿਹੜੀ ਗੱਲ ਕਰੀਏ। ਜਿਹੜੀ ਸੱਤਾਧਾਰੀ ਹੈ, ਜਿੱਦਾਂ ਹੁਣ ਆਪਾਂ ਗੱਲ ਸਰਕਾਰਾਂ ਦੀ ਜਿਹੜੀ ਉਹ ਕਰਦੇ ਹਾਂ, ਜਦੋਂ ਮਨ ਆਈਆਂ ਤੇ ਕਰਦੀ ਆ ਤੇ ਉਹ ਵਹਿੰਦੀ ਨਹੀਂ ਆ ਵੀ ਕਿੱਦਾਂ ਆ। ਇਤਿਹਾਸ ਦੇ ਨਾਲ ਛੇੜਛਾੜ ਇਸ ਟਾਈਮ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਚਿਰ ਤੋਂ ਕਰਦੀ ਆ ਰਹੀ ਹੈ। ਨਾ ਬਦਲਣੇ, ਇਤਿਹਾਸ ਚੋਂ ਕਿਸੇ ਨੂੰ ਕੱਢਣਾ ਜਾਂ ਕੁਛ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਪੇਸ਼ ਕਰਨੀਆਂ। ਹੁਣ ਕਹਿੰਦੇ ਵੀ 12ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਸਿੱਖ ਬਣ ਗਏ ਨੇ ਵੱਖਵਾਦੀ। ਇਹ ਹੈਰਾਨੀ ਦੀ ਗੱਲ ਹੈ ਕਿ ਕੀ ਕੋਈ ਸਮੀਖਿਆ ਕਮੇਟੀ ਨਹੀਂ ਬੈਠਦੀ ਜਾਂ ਸਮੀਖਿਆ ਕਮੇਟੀ ਸੁਣੀ ਨਹੀਂ ਜਾਂਦੀ। ਫਿਰ ਮੇਰੇ ਧਿਆਨ 'ਚ ਜਦੋਂ ਆਉਂਦਾ ਕਿ ਇੱਥੇ ਤਾਂ ਸੰਸਦ ਮੈਂਬਰਾਂ ਨੂੰ ਨਹੀਂ ਪਤਾ ਹੁੰਦਾ ਕਿ ਸੰਸਦ 'ਚ ਅੱਜ ਕਿਹੜਾ ਬਿੱਲ ਲਿਆਉਣਾ, ਕੈਬਨਿਟ ਨੂੰ ਨਹੀਂ ਪਤਾ ਹੁੰਦਾ ਕਿ ਸਾਤੋਂ ਕਿੱਥੇ। ਉਹ ਨਾ ਕਈ ਵਾਰ ਮਤਲਬ ਕਿ ਤੁਸੀਂ ਬੈਂਕ 'ਚ ਚੱਲ ਜਾਓ ਤਾਂ ਉਹ 25-30 ਪੇਜਾਂ ਦਾ ਨਾ ਥੱਬਾ ਤੁਹਾਡੇ ਮੂਹਰੇ ਰੱਖ ਦੇਣਗੇ। ਤੁਸੀਂ ਕੁਝ ਵੀ ਕਰਾਉਣਾ, ਕੋਈ ਖਾਤਾ ਖੁਲਾਉਣਾ ਹੈ, ਕੋਈ ਹੈ ਨਾ ਕੋਈ ਮਤਲਬ ਕੋਈ ਇਨਵੈਸਟਮੈਂਟ ਕਰਨੀ ਹੈ, ਤਾਂ ਉਹ ਫਿਰ ਖੁੰਝੇ ਦੇ ਉੱਤੇ ਨਾ ਅੰਗੂਠਾ ਲਾ ਕੇ ਪੇਜ ਪਲਟੀ ਜਾਣਗੇ, ਇੱਥੇ ਸਾਈਨ ਕਰ ਦਿਓ ਜੀ, ਪੇਜ ਪਲਟੀ ਜਾਣਗੇ, ਇੱਥੇ ਪੜ੍ਹਨ ਦਾ ਵੀ ਮੌਕਾ ਨਹੀਂ ਦਿੰਦੇ ਤੁਹਾਨੂੰ। ਸੋ ਇਹ ਉਹੇ ਜਿਹਾ ਹਾਲ ਹੈ ਕਿ ਸਰਕਾਰੀ ਨੁਮਾਇੰਦੇ ਜਿਹੜੇ ਵੀ ਕਿਸੇ ਵਿਭਾਗ ਦੇ ਹੁੰਦੇ ਨੇ ਉਹਨਾਂ ਤੋਂ ਪਾਸ ਕਰਾ ਲਿਆ ਜਾਂਦਾ ਹੈ, ਪਰ ਉਹਨਾਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ। ਤਾਂ ਹੀ ਸਿਲੇਬਸ ਦੇ ਵਿੱਚ ਅਜਿਹੀਆਂ ਖਾਮੀਆਂ ਆ ਰਹੀਆਂ ਤੇ ਜਾਂ ਇਹ ਮਨਸ਼ਾ ਹੋਰ ਹੈ, ਇਹਦੇ ਪਿੱਛੇ ਏਜੰਡਾ ਹੋਰ ਹੈ। ਪਿਛਲੇ ਦਿਨੀ ਕੇਂਦਰ ਸਰਕਾਰ ਨੇ ਕਿੰਨੇ ਹੀ ਨਾਮੀ ਕ੍ਰਾਂਤੀਕਾਰੀਆਂ ਦੀਆਂ ਲਿਖਤਾਂ, ਕਵਿਤਾਵਾਂ, ਪੰਨੇ, ਚੈਪਟਰ, ਤੁਸੀਂ ਜਿਵੇਂ ਨਾ ਕਿ ਸ਼ਹਿਰਾਂ ਦੇ ਨਾਮ ਹਟਾਏ। ਹੁਣ ਕਹਿੰਦੇ ਜੀ ਅਸੀਂ ਮੁਗਲ ਰਾਜ ਦੇ ਪੰਨੇ ਹਟਾਤੇ। ਮਤਲਬ ਇਤਿਹਾਸ ਥੋੜਾ ਮਿਟ ਜੂਗਾ ਇਹਦੇ ਨਾਲ। ਜੇ ਮੁਗਲਾਂ ਚੋਂ ਕੁਝ ਰਾਜੇ ਚੰਗੇ ਹੋਏ ਤਾਂ ਉਹ ਚੰਗੇ ਹੀ ਰਹਿਣਗੇ, ਜੇ ਜਿਨ੍ਹਾਂ ਨੇ ਜ਼ੁਲਮ ਹਟਾਏ ਉਹ ਜ਼ਾਲਮੇ ਰਹਿਣਗੇ। ਤੇ ਮੁਗਲ ਰਾਜ ਦੇ ਚੈਪਟਰ ਨੂੰ ਤੁਸੀਂ ਕਿਤਾਬਾਂ ਚੋਂ ਕੱਢ ਕੇ, ਇਤਿਹਾਸ ਦੇ ਪੰਨਿਆਂ ਚੋਂ ਹਟਾ ਕੇ ਤੁਸੀਂ ਇਹ ਥੋੜਾ ਸਮਝੋ ਕਿ ਇਤਿਹਾਸ ਚੋਂ ਹੀ ਮਿਟਾ ਦੋਗੇ ਉਹਨਾਂ ਨੂੰ। ਕੱਲ ਨੂੰ ਰੇਤ ਦੇ ਉੱਤੇ ਕਿਸੇ ਨੇ ਭਗਤ ਸਿੰਘ ਦਾ ਨਾਂ ਲਿਖਿਆ ਤੇ ਉਹ ਰੇਤ ਤੇ ਆ ਕੇ ਦਰਿਆ ਦਾ ਪਾਣੀ ਲੰਘ ਗਿਆ ਤੇ ਉਹ ਫਿਰ ਰੇਤ ਬਣ ਗਿਆ, ਅੰਦਰ ਭਗਤ ਸਿੰਘ ਦਾ ਨਾਂ ਥੋੜਾ ਮਿਟ ਗਿਆ। ਤੇ ਇਹ ਉਹ ਹਾਲ ਕਰਦੀਆਂ ਨੇ ਸਰਕਾਰਾਂ। ਹੁਣ ਇਸ ਮੌਕੇ ਇੱਕ ਦੌਰ ਚੱਲ ਰਿਹਾ, ਤੁਸੀਂ ਖਬਰ ਨੋਟ ਕਰਿਓ ਕਦੇ ਜੀ। ਇਹ ਮਾਨਸਿਕਤਾ ਸਾਡੇ ਸਾਰਿਆਂ ਦੀ ਬਣ ਗਈ ਹੈ। ਕੋਈ ਐਕਸੀਡੈਂਟ ਹੁੰਦਾ, ਐਕਸੀਡੈਂਟ ਤੋਂ ਬਾਅਦ ਲੜਾਈ ਹੋ ਗਈ ਦੋ ਧਿਰਾਂ 'ਚ। ਜੇਕਰ ਤਾਂ ਆਮ ਇੱਕੋ ਫਿਰਕੇ ਦੇ ਲੋਕ ਨੇ, ਇੱਕੋ ਇਲਾਕੇ ਦੇ ਲੋਕ ਨੇ, ਫਿਰ ਤਾਂ ਖਬਰ ਆਊਗੀ ਜੀ ਐਕਸੀਡੈਂਟ ਹੋਇਆ, ਦੋ ਪਰਿਵਾਰਾਂ ਦੀ ਲੜਾਈ ਹੋਈ, ਪੁਲਿਸ ਨੇ ਸਮਝੌਤਾ ਕਰਾਇਆ। ਨਹੀਂ ਕੀ ਆਊਗਾ, ਐਕਸੀਡੈਂਟ ਤੋਂ ਬਾਅਦ ਸਿੱਖ ਨੌਜਵਾਨ ਨੇ ਬੰਦੇ ਕੁੱਟੇ, ਹੈ ਨਾ। ਐਕਸੀਡੈਂਟ ਤੋਂ ਬਾਅਦ ਭੜਕੇ ਮੁਸਲਮਾਨ ਨੌਜਵਾਨ ਮੁੰਡੇ ਨੂੰ ਅੰਦਰ ਕੀਤਾ। ਮਤਲਬ ਐਕਸੀਡੈਂਟ ਦੇ ਨਾਲ ਧਰਮ ਕਿੱਥੋਂ ਆ ਜਾਂਦਾ ਫਿਰ? ਤੇ ਉਸ ਲੜਾਈ ਦੇ ਪਿੱਛੇ ਧਰਮ ਦਾ ਕੀ, ਜਾਤ ਦਾ ਕੀ, ਫਿਰਕੇ ਦਾ ਕੀ, ਸੂਬੇ ਦਾ ਕੀ, ਭਾਸ਼ਾ ਦਾ ਕੀ ਮਸਲਾ? ਇਹ ਕਿਉਂ ਲਿਖਿਆ ਜਾਂਦਾ? ਅੱਤਵਾਦੀ ਫੜਿਆ ਗਿਆ, ਮੁਸਲਿਮ ਅੱਤਵਾਦੀ ਫੜਿਆ ਗਿਆ, ਸਿੱਖ ਖੜਕੂ ਫੜਿਆ ਗਿਆ, ਤੇ ਇਹ ਸ਼ਬਦ ਮੂਹਰੇ ਕਿਉਂ ਲਾਏ ਜਾਂਦੇ ਨੇ ਫਿਰ? ਉਸੇ ਤਰ੍ਹਾਂ ਇਹਨਾਂ ਨੇ, ਜੇਕਰ ਇਹ ਮਨਜ਼ੂਰ ਹੈ ਸਰਕਾਰਾਂ ਨੂੰ ਕਿ ਛਪ ਰਿਹਾ, ਏਦਾਂ ਹੀ ਛਪਣਾ ਚਾਹੀਦਾ ਹੈ, ਫਿਰ ਜੇ ਇਹ ਲਿਖਿਆ ਵਾ ਸੀ ਇਤਿਹਾਸ ਦੇ ਵਿੱਚ, ਕਿਤਾਬਾਂ ਦੇ ਵਿੱਚ, ਕਿ ਹਿੰਦੂ ਧਰਮ ਤੋਂ ਆਉਂਦੇ ਗੋਡਸੇ ਨੇ ਮਾਰਿਆ ਮਹਾਤਮਾ ਗਾਂਧੀ ਨੂੰ, ਫਿਰ ਉਹਦੇ ਮੂਹਰੇ, ਗੋਡਸੇ ਦੇ ਮੂਹਰੇ ਉਹ ਹਟਾਉਣ ਦੀ ਕੀ ਲੋੜ ਸੀ? ਫਿਰ ਲਿਖਿਆ ਰੱਖੋ। ਸੋ ਉਹ ਹਟਾ ਦੋ। ਗਾਂਧੀ ਵਾਲਾ ਕਿੰਨਾ ਪੱਖ ਦੇਣਾ ਹੈ, ਕਿੰਨਾ ਵੇਚਣਾ, ਗਾਂਧੀ ਕਿੰਨਾ ਸਾਨੂੰ ਫਿੱਟ ਬੈਠਦਾ, ਕਿੰਨਾ ਨਹੀਂ ਬੈਠਦਾ, ਉਹਨਾਂ ਕੁਝ ਰੱਖ ਲਓ, ਬਦਲਿਆ। ਤੇ ਹੁਣ ਉਹ ਤੋਂ ਵੀ ਸਿਰੇ ਦੀ ਅਨੰਦਪੁਰ ਸਾਹਿਬ ਦੇ ਮਤੇ ਨੂੰ, ਵੱਖਵਾਦੀ ਮਤੇ ਦੇ ਹਵਾਲੇ ਨਾਲ ਸਿੱਖਾਂ ਨੂੰ ਵੱਖਵਾਦੀ ਲਿਖਤਾ 12ਵੀਂ ਦੇ ਸਿਲੇਬਸ ਦੇ ਵਿੱਚ। ਅਨੰਦਪੁਰ ਸਾਹਿਬ ਦਾ ਮਤਾ ਸੂਬਿਆਂ ਦੇ ਵੱਧ ਅਧਿਕਾਰ ਦੀ ਗੱਲ ਕਰਦਾ, ਤੇ ਸੂਬਿਆਂ ਦੇ ਵੱਧ ਅਧਿਕਾਰ ਮਿਲਣਾ ਕਿਹੜਾ ਦੇਸ਼ ਧਰੂ ਹੈ ਜੀ, ਮੈਨੂੰ ਦੱਸ ਦਿਓ। ਤੇ ਜੇਕਰ ਸੂਬਿਆਂ ਦੇ ਅਧਿਕਾਰ ਮੰਗਣੇ ਦੇਸ਼ ਧਰੋਹੀ ਹੈ, ਫਿਰ ਠੀਕ ਆ ਭਾਈ, ਸਾਰਾ ਪੰਜਾਬ ਹੀ ਦੇਸ਼ ਧਰੋਹੀ ਹੈ ਫਿਰ ਤਾਂ। ਤੇ ਅਸੀਂ ਆਪਣੇ ਪਾਣੀ ਵੀ ਮੰਗਦੇ ਹਾਂ, ਅਸੀਂ ਆਪਣੀ ਰਾਜਧਾਨੀ ਵੀ ਮੰਗਦੇ ਹਾਂ, ਅਸੀਂ ਆਪਣੇ ਲਈ MSP ਵੀ ਮੰਗਦੇ ਹਾਂ, ਅਸੀਂ ਮਜ਼ਦੂਰਾਂ ਲਈ ਪੂਰੀ ਦਿਹਾੜੀ ਵੀ ਮੰਗਦੇ ਹਾਂ, ਅਸੀਂ ਪੰਜਾਬੀ ਬੋਲਦੇ ਖਿੱਤੇ ਵੀ ਮੰਗਦੇ ਹਾਂ, ਅਸੀਂ ਬਾਰਡਰਾਂ ਦੇ ਉੱਤੇ ਵੀ ਮਾਹੌਲ ਸੁਖਾਵਾਂ ਚਾਹੁੰਦੇ ਹਾਂ। ਤੇ ਜੇ ਇਹ ਸਾਰਾ ਕੁਛ ਕਰਨਾ ਵੱਖਵਾਦੀ ਹੈ, ਫਿਰ ਲਿਖੀ ਰੱਖੋ। ਸੋ 12ਵੀਂ ਜਮਾਤ ਦੇ ਸਿਲੇਬਸ ਦੀ ਕਿਤਾਬ ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੇ ਹਵਾਲੇ ਨਾਲ ਸਿੱਖਾਂ ਨੂੰ ਵੱਖਵਾਦੀ ਲਿਖ ਕੇ ਤੁਸੀਂ ਜਵਾਕਾਂ ਨੂੰ ਕੀ ਪੜ੍ਹਾਉਣਾ ਚਾਹੁੰਦੇ ਹੋ, ਕੀ ਦਿਖਾਉਣਾ ਚਾਹੁੰਦੇ ਹੋ? ਕੁਰਬਾਨੀਆਂ ਦੇ ਇਤਿਹਾਸ 'ਚ ਤੁਸੀਂ ਪਾਣੀ ਨਹੀਂ ਫਿਰ ਸਕਦੇ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ 90% ਯੋਗਦਾਨ ਪੰਜਾਬੀਆਂ ਦਾ ਸੀ, ਜਿਹਦੇ ਵਿੱਚੋਂ 95% ਸਿੱਖ ਭਾਈਚਾਰਾ ਸੀ। ਤੇ ਤੁਸੀਂ ਉਸ ਨੂੰ ਇਸ ਤਰ੍ਹਾਂ, ਸੋ ਇਸ ਲਈ ਕੱਲ ਸ਼੍ਰੋਮਣੀ ਕਮੇਟੀ ਨੇ ਦਾ ਵਿਰੋਧ ਕੀਤਾ, ਲਿਖਤੀ ਰੂਪ ਦੇ ਵਿੱਚ ਪਹੁੰਚ ਕੀਤੀ ਹੈ।
ਪੰਜਾਬ ਸਰਕਾਰ ਨੂੰ ਵੀ ਸੁਨੇਹਾ ਲਾਇਆ ਕਿ ਤੁਸੀਂ ਵੀ ਕੇਂਦਰ ਨਾਲ ਰਾਬਤਾ ਕਰੋ ਕਿ ਇਹ ਹਟਾਉਣ। ਜਦੋਂ ਆਪਣੇ ਮਾਲ ਕਿਹੜਾ ਵੇਚਣਾ ਉਹ ਤੁਸੀਂ ਬਦਲਣਾ ਆਉਂਦੀਆਂ ਤੁਹਾਨੂੰ, ਹੈ ਨਾ, ਚੀਜ਼ਾਂ ਦੇ ਨਾਂ, ਸ਼ਹਿਰਾਂ ਦੇ ਨਾਂ, ਕਿਤਾਬਾਂ ਦੇ ਨਾਂ, ਇਤਿਹਾਸ ਦੇ ਪੰਨਿਆਂ ਚੋਂ ਕੀ ਹਟਾਉਣਾ ਕੀ ਰੱਖਣਾ, ਤਾਂ ਫਿਰ ਇਹ ਦੇਖਣ ਲੱਗੇ ਕਿ ਦੂਸਰੇ ਧਰਮ ਫਿਰਕੇ ਦੀ, ਕਿਸੇ ਸੂਬੇ ਦੀ, ਉਹਨਾਂ ਦਾ ਤਾਣ ਮਾਣ ਕਿਹਨੇ ਰੱਖਣਾ। ਸੋ ਇਸ ਲਈ ਇਸ ਹਵਾਲੇ ਨਾਲ ਇਹ ਇੱਕ ਨਵਾਂ ਨਜ਼ਰੀਆ ਸਮਝ ਆਉਂਦਾ। ਇੱਕ ਪਾਸੇ ਕਹਿੰਦੇ ਹਮ ਹਿਤੈਸ਼ੀ हैं जी पंजाब के, मोदी जी जिन्ना ਤਾਂ ਕੋਈ ਦੇਣਦਾਰ ਹੀ ਨਹੀਂ, ਉਹਨੇ ਆਹ ਕਰਤਾ, ਉਹਨੇ ਆਹ ਕਰਤਾ, ਕਿਤਾਬ 'ਚ ਛਾਪੇ ਨੇ 500 ਕਿ ਸਿੱਖਾਂ ਲਈ ਕੀ ਕੀਤਾ। ਸਿੱਖਾਂ ਲਈ ਤੁਸੀਂ ਕੀ ਕਰੋਗੇ? ਹੂੰ ਕਿਸੇ ਕੌਮ ਧਰਮ ਲਈ ਤੁਸੀਂ ਕੀ ਕਰੋਗੇ? ਤੁਸੀਂ ਆਉਨੇ ਹੋ ਸਾਲਾਂ ਬੱਧੀ ਯੋਜਨਾਵਾਂ ਲਈ, ਤੇ ਕੌਮ ਤੇ ਧਰਮ। ਹੁਣ ਮਤਲਬ ਕਿ ਜੇ ਤੁਸੀਂ ਰਾਮ ਜੀ ਦਾ ਨਾਂ ਨਹੀਂ ਲੈਂਦੇ ਤੇ ਤੁਸੀਂ ਦੇਸ਼ ਧਰੋਹ। ਰਾਮ ਜੀ ਦਾ ਨਾਂ ਲੈਣਾ ਕੋਈ ਬੀਜੇਪੀ ਨਾਲ ਥੋੜਾ ਟੈਗ ਮਾਰਕ ਹੋ ਗਿਆ। ਰਾਮ ਜੀ ਨੇ ਕੋਈ ਪਰਚੀ ਨਹੀਂ ਕਟਾਈ ਹੋਈ ਬੀਜੇਪੀ ਦੀ। ਸੋ ਇਸ ਲਈ ਇਸ ਤਰ੍ਹਾਂ ਦਾ, ਅੱਛਾ, ਹਿੰਦੂ ਧਰਮ ਦਾ ਹੋਣਾ ਮਤਲਬ ਬੀਜੇਪੀ ਨਹੀਂ ਹੈ। ਬੀਜੇਪੀ ਜਦ ਜੰਮੀ ਵੀ ਨਹੀਂ ਸੀ, ਹਿੰਦੂ ਧਰਮ ਤਾਂ ਵੀ ਸੀ। ਬੀਜੇਪੀ ਨੇ ਮੁੱਖ ਖੱਪ ਜਾਣਾ, ਹਿੰਦੂ ਧਰਮ ਨੇ ਤਾਂ ਵੀ ਰਹਿਣਾ। ਸੋ ਇਸ ਲਈ ਧਰਮ ਆਪਣੇ ਆਪ ਚ ਮਹਾਨ ਹੁੰਦੇ ਨੇ, ਕਿਸੇ ਪਾਰਟੀ ਦੇ, ਕਿਸੇ ਵਿਅਕਤੀ ਦੇ ਬੰਨੇ ਹੋਏ ਨਹੀਂ ਹੁੰਦੇ। ਤੇ ਇਸ ਹਵਾਲੇ ਨਾਲ ਮਤਲਬ ਕਿ ਸਰਕਾਰ ਨੂੰ ਸਮਝਣਾ ਚਾਹੀਦਾ, ਜੇਕਰ ਤੁਸੀਂ ਇਤਿਹਾਸ ਨਾਲ ਛੇੜਖਾਨੀ ਕਰੋਗੇ ਤਾਂ ਇਤਿਹਾਸ ਤੁਹਾਨੂੰ ਵੀ ਮਾਫ ਨਹੀਂ ਕਰੂਗਾ। ਅੱਜ ਤੁਸੀਂ ਦੂਜਿਆਂ ਦੇ ਪੰਨੇ ਬਦਲ ਰਹੇ ਹੋ, ਰੰਗ ਬਦਲ ਰਹੇ ਹੋ, ਸਿਆਹੀ ਦੇ ਰੰਗ ਬਦਲ ਰਹੇ ਹੋ, ਅੱਖਰ ਬਦਲ ਰਹੇ ਹੋ, ਤਾਂ ਕੱਲ ਨੂੰ ਤੁਹਾਡਾ ਵੀ ਮਿਟਣ ਲੱਗੇ ਦੇਰ ਨਹੀਂ ਲੱਗਣਾ, ਤੇ ਤੁਹਾਨੂੰ ਤਾਂ ਚੇਤੇ ਵੀ ਨਹੀਂ ਰੱਖਣਾ ਕਿਸੇ ਨੇ। ਬਿਲਕੁਲ ਬਿਲਕੁਲ।